ਕੀ ਹਾਲ ਹੋਈ ਠੀਕ ਹੋ ਯਾਰ? ਵੇਖ ਤੇ ਸੀ ਯਾਰ, ਬੰਦਿਆਂ ਨਾਲ ਕੰਮ ਹੀ ਨਹੀਂ ਵੀ ਸੁਲਾਹ ਕਰ ਦੋ ਪਰੇ ਕਿਤੇ ਜੱਬ ਨਿਬੇੜੋ। ਓਏ ਆ ਭਾਈ ਗਾਮੇ, ਕੀ ਹਾਲ ਆ? ਅਮਦਾਦ ਕਿੱਧਰ? ਇੱਧਰ। ਅੱਛਾ ਆਹੋ। ਤੇ ਇੱਧਰ ਕੀ ਲੈਣ ਜਾਣਾ? ਇੱਧਰ ਕੀ ਕੰਮ ਕੀ ਹੈ ਤੈਨੂੰ? ਹੈ ਉਹ ਇੰਬਲੀ ਵਾਲ ਚੱਲਾਂ ਯਾਰ। ਓਏ ਵਿਹਲਾ ਤੂੰ ਫਿਰਦਾ ਰਹਿਣਾ ਤੇ ਇੰਬਲੀ ਵਾਲ ਬੜਾ ਜਾਣਾ, ਕੀ ਗੱਲ ਖੈਰ? ਉਹ ਯਾਰ ਉਹਦੇ ਭਰਾ ਨੂੰ ਸਜ਼ਾਏ ਮੌਤ ਦਾ ਆਰਡਰ ਹੋ ਗਿਆ ਵਾ ਯਾਰ। ਤੇ ਤੂੰ ਫੱਟਾ ਖਿੱਚਣਾ? ਮੈਂ ਕਿਤੇ ਬਰਫ਼ ਲਾਉਣੀ ਉਹਦੇ ਤੇ। ਉਹ ਬਰਫ਼ ਖਿੱਚਣਾ ਅੱਧੇ ਬਲਾ ਕਰਕੇ ਤੇਰਾ ਆਪਣਾ ਮੂੰਹ ਆ, ਤੂੰ ਬਰਫ਼ ਕੀ ਲਾਉਣੀ ਆ? ਆ ਬੱਚਿਆਂ ਦਾ ਸਰਾਣਾ ਹੁੰਦਾ ਉਦਾਂ ਦੇ ਨੈਣ ਨਕਸ਼ਾ ਤੇਰੇ। ਅੱਛਾ ਅੱਛਾ ਤੇ ਤੇਰੇ ਅੱਗੇ ਇੰਨੀਆਂ ਕਰਨ ਡਿਆ ਤੂੰ। ਤੇਰੇ ਅੱਗੇ ਅੱਗ ਬਲਣ ਡਈ ਐ ਕੀਤਾ ਮੂੰਹ ਤੇ ਦੱਸੀ ਜੀਨ ਗੱਲ ਕੱਚ ਚ ਫੋੜਾ ਨਿਕਲਿਆ ਹੁੰਦਾ, ਇੰਜ ਦੀ ਸ਼ਕਲ ਮੈਂ ਤੇਰੀ। ਸਦਕੇ ਜਾ ਸਦਕੇ ਨਾ ਜਾ, ਮੇਰੇ ਨਾਲ ਜਾ। ਨਾਲ ਸਾਡਾ ਯਾਰ ਆ ਤੇ ਕੀ ਮੈਂ ਤੇਰੇ ਸੋਚਦਾ ਨਾਲ ਨਹੀਂ ਹੈਗਾ? ਜਾਣਾ, ਮੈਂ ਤੇਰੇ ਨਾਲ ਨਹੀਂ ਜਾਣਾ। ਤੂੰ ਸਦਕਾ ਲੈਣ ਚੱਲਾ ਵਾ ਮੈਨੂੰ ਲੱਗਦਾ। ਤੂੰ ਜਾ ਕੇ ਸੀਸ ਦੁਆ ਕਰਨੀ ਹੈ, ਉਹਨੇ ਤੇਰੇ ਕੋਲ 200-400 ਰੁਪਇਆ ਦੇਣਾ, ਮੈਨੂੰ ਪਤਾ ਤੇਰਾ। ਭਾਈ ਸਦਕੇ ਖੈਰਾਤ ਦੀ ਗੱਲ ਨਹੀਂ ਹੈਗੀ, ਸਾਡਾ ਭਰਾ ਵਾ, ਯਾਰ ਆ ਸਾਡਾ। ਅੱਛਾ ਇਹ ਦੱਸ ਨਾਸ਼ਤਾ ਕੀਤਾ? ਯਾਰ ਨਾਸ਼ਤਾ ਤੂੰ ਮੈਨੂੰ ਕਰਵਾਉਣਾ ਵਾ? ਯਾਰ ਤੂੰ ਪਹਿਲੀ ਦਫਾ ਤੇ ਤੂੰ ਆਇਆ ਮੇਰੇ ਘਰ ਦੇ ਅੱਗੇ ਲੰਘਣ ਅੱਜ ਪਹਿਲੀ ਵਾਰੀ ਮੈਂ ਖਾਲੀ ਚਲ ਜਾਣਾ, ਮੈਨੂੰ ਪਤਾ। ਇਸ ਗੱਲ ਨੂੰ ਛੱਡ, ਬਾਅਦ ਹੀ ਕਰ ਲਾਂਗੇ। ਉਹ ਰੋਟੀ ਖਾ ਲਾ, ਮੈਂ ਤੈਨੂੰ ਕਹਿੰਦਾ ਖਾ ਲਾ। ਭਾਈ ਗਾਮੇ ਗੱਲ ਨਾ ਸਮਝਿਆ ਕਰ, ਤੂੰ ਸਾਡੇ ਚ ਸਿਆਣਾ ਬਿਆਣਾ। ਇਸ ਗੱਲ ਨੂੰ ਤੂੰ ਤੇਰੇ ਕਿਉਂ ਨਹੀਂ ਦਿਮਾਗ ਚ ਆਉਣ ਡਈ? ਜੀ ਮਤਲਬ ਅਗਲਾ ਪਰੇਸ਼ਾਨ ਹੁੰਦਾ ਜਾ ਕੇ ਅਫਸੋਸ ਕਰੀਏ। ਉਹ ਮਰਨੇ ਪਏ ਤੇ ਤੈਨੂੰ ਰੋਟੀ ਦੀ ਚੜੀ ਹੈ। ਯਾਰ ਉਹਨੂੰ ਫਾਂਸੀ ਹੋਈ, ਤੂੰ ਉਹਦੇ ਕੱਪੜੇ ਲੈਣ ਜਾਣੇ ਆ ਤੇ ਮੈਨੂੰ ਉਹਦੇ ਕੱਪੜੇ ਦੇ ਦੇ, ਕੋਈ ਗੱਲ ਆ? ਚਲੋ ਅੱਲਾ ਉਹਨੂੰ ਮਾਫ ਕਰਨ ਵਾਲਾ, ਹੋ ਸਕਦਾ ਮਦਈ ਵੀ ਮਾਫ ਕਰ ਦੇਣ, ਕੋਈ ਪਤਾ ਹੁੰਦਾ ਬੰਦੇ ਦਾ? ਇਹ ਪਤਾ ਨਹੀਂ, ਉਦੋਂ ਆਰਡਰ ਹੋ ਗਏ, ਹੁਣ ਮਦਈ ਨੇ ਕੀ ਕਰਨਾ? ਆਰਡਰ ਹੋ ਗਏ ਆ, ਹੁਣ ਤੇ ਆਰਡਰ ਹੋ ਗਏ। ਇਹ ਆਰਡਰ ਹੋ ਕੇ ਤੇਰੀ ਫਾਂਸੀ ਦੇ ਹੋ ਗਏ, ਤੈਨੂੰ ਬੜਾ ਟੈਨਸ਼ਨ ਲੱਗੀ। ਆਰਡਰ ਹੋ ਗਏ ਆ ਯਾਰ ਉਹ ਭਾਈ ਜੱਜ ਨੇ ਕਹਿ ਦਿੱਤਾ ਵਾ ਵੀ ਉਹ ਭਾਈ ਜੱਜ ਕਿਹੜਾ ਬਰਫ ਵਾਲਾ ਆ? ਭਾਈ ਜੱਜ ਸਾਹਿਬ ਕਹਿ, ਭਾਈ ਜੱਜ ਤੂੰ ਏਦਾਂ ਕਹਿਣ ਡਿਆ, ਤੇਰੇ ਨਾਲ ਪੜਦਾ ਰਿਹਾ ਐਵੇਂ ਨਾ ਕਿਸੇ ਕੋਲ ਮਾਰ ਪਵਾ ਲਈ। ਤੈਨੂੰ ਮੈਂ ਦੱਸ ਉਹਨਾਂ ਨੇ ਕਿਹਾ ਵਾ ਭਾਈ ਜੱਜ ਨੇ ਵੀ ਸਜ਼ਾਏ ਮੌਤ ਆ ਹੁਣ ਤੁਹਾਡੇ ਮੁੰਡੇ ਨੂੰ। ਉਹ ਯਾਰ ਭਾਈ ਜੱਜ ਕਿਉਂ ਕਹਿਣ ਡਿਆ ਵਾ? ਯਾਰ ਇਹ ਵਿੱਚ ਇੱਜ਼ਤ ਹੀ ਆ ਉਹਨਾਂ ਦੀ, ਅਸੀਂ ਕਿਹੜਾ ਕੋਈ ਇੱਜ਼ਤ ਘਟਾਉਣੇ? ਭਾਈ ਜੱਜ ਏਡਾ ਤੂੰ ਭਾਈ ਜੱਜ ਵਾਲਾ। ਓਏ ਆ ਜਾ ਯਾਰ, ਇੱਕੋ ਗੱਲ ਮਗਰ ਪਿਆ ਤੂੰ। ਆ ਇੱਧਰ ਓਏ ਤੁਰ ਪਿਆ ਯਾਰ, ਬਾਈ ਖਾਲੀ ਰੋਟੀ ਕਿਤੇ ਠੰਡੀ ਕਿਉਂ ਚੱਲੀ? ਉਹ ਹਾਂ ਘਰ ਜਾਣ ਕੇ ਗਰਮ ਕਰ ਦੀ। ਓਏ ਆਂਡੇ ਹਾਫ ਬੋਇਲ ਬਣੇ ਪਏ ਸੀਗੇ, ਮੈਂ ਹਾਫ ਛੱਡ ਦੇ ਤੂੰ, ਹਾਫ ਨੂੰ। ਉਹਦੇ ਭਾਈ ਜੱਜ ਨੇ ਕਹਿ ਦਿੱਤਾ ਵਾ ਵੀ ਟੱਡਾ ਮੁੰਡਾ ਫਾਇ ਲੱਗ ਗਿਆ ਵਾ। ਆ ਜਾ ਯਾਰ, ਭਾ ਗੰਮਿਆ ਆ ਜਾ। ਆਹੋ ਉਹਦਾ ਚੰਗਾ ਨਹੀਂ ਲੱਗਦਾ, ਉਹਦੇ ਕੋਈ ਗੱਲ ਨਾ ਐਸੀ ਹਰਕਤ ਮਾੜੀ ਕਰੀ। ਬੂਹਾ ਵੀ ਬੰਦ ਕਰੀ। ਉਹਨੂੰ ਆਵਾਜ਼ ਤਾਂ ਦੇ, ਕਿੱਥੇ ਘਰ? ਓਏ ਆਪਣਾ ਘਰ ਵਾ ਯਾਰ। ਉਹ ਘਰ ਹੈ ਵੀ ਆ ਕਿ ਨਹੀਂ? ਆਪਣਾ ਘਰ ਤਾਂ ਹੈਗਾ। ਓਏ ਇਮਲੀ ਅਵੇਲਾ ਯਾਰ, ਉਹ ਦਾਸ ਬੈਠਾ ਵਾ। ਇਮਲੀ ਓਏ ਆਓ ਬਈ। ਉਹ ਸੁਣਾ ਕਿੱਦਾਂ ਬੈਠਾ ਭਾਈ? ਤੇਰੇ ਸਾਹਮਣੇ ਬੈਠਾ ਯਾਰ। ਓਏ ਹਾਏ ਅੱਲਾ। ਸੁਣਾ ਯਾਰ, ਕੀ ਹਾਲ ਆ? ਕੀ ਸੁਣਾਵਾਂ, ਪਤਾ ਹੀ ਆ, ਸਾਰੇ ਪਿੰਡ ਨੂੰ ਪਤਾ। ਚੱਲ ਮੇਰਾ ਭਰਾ ਦਿਲ ਨਾ ਛੱਡ, ਦਿਲ ਨਹੀਂ ਛੱਡਣ ਅੱਲਾ ਵਾਰਸਾ। ਤੁਹਾਨੂੰ ਚਾਹੀਦਾ ਸੀ ਵੀ ਸੁਲਾਹ ਕਰ ਲੈਂਦੇ ਯਾਰ। ਅਣਜਾਣੀ ਚ ਕਤਲ ਹੋ ਗਿਆ, ਕਿਹੜਾ ਐਡਾ ਕੋਈ ਮਸਲਾ ਬਣ ਗਿਆ ਤੇ ਸੁਲਾਹ ਕਰ ਲੈਂਦੇ। ਚਾਰ ਜੀ ਵੱਡੇ, ਕੋਈ ਚਾਰ ਇੱਧਰੋਂ ਉੱਧਰੋਂ ਪਾ ਕੇ ਕੋਈ। ਤੂੰ 4 ਬੰਦਿਆਂ ਦੀ ਗੱਲ ਕਰਦਾ ਸੀ, 8 ਬੰਦੇ ਪਾ ਕੇ ਦੇਖਦੇ ਆ, ਮੰਨੇ ਨਹੀਂ ਹੈਗੇ ਉਹ। ਉਹਨਾਂ 'ਚ ਕੋਈ ਬੰਦਾ ਚੰਗਾ ਨਹੀਂ ਨਾ ਹੋਣਾ ਜਿਹਦੀ ਗੱਲ ਸਾਰੇ ਸੁਣਦੇ ਹੋਣ। ਜਦੋਂ ਰੌਲਾ ਪੈਣ ਦੇ ਸੀ ਉਦੋਂ ਤਾਂ ਤੂੰ ਟਿਕਿਆ ਨਹੀਂ ਕਿਤੇ। ਮੈਂ ਕਿਹਾ ਦਿਨ ਕਿਹੜੇ ਰੱਖੇ ਭਾਜ ਭਲਾ? ਉਹ ਤੂੰ ਬਾਜਿਆਂ ਵਾਲੇ ਲੈ ਕੇ ਆਉਣੇ ਯਾਰ। ਯਾਰ ਕਿੱਦਾਂ ਦੀ ਗੁਫ਼ਤਗੂ ਆ, ਕੌਣ ਆ ਭਾਈ ਇਹ? ਇਹ ਮੇਰਾ ਦੋਸਤ ਹੈ, ਵੀ ਤਲਕ ਵਾਲਾ ਹੀ ਆ ਯਾਰ। ਓ ਯਾਰ ਭਾਜੀ ਪਿੰਡ ਦਾ ਤੁਹਾਡੇ ਦਾ, ਮੈਂ ਪਛਾਣਿਆ ਨਹੀਂ ਮੈਨੂੰ। ਮੁੰਡਾ ਉੱਤੇ ਫਾਇ ਲਗਾ, ਭਾਈ ਜੱਜ ਨੇ ਲਾਤਾ ਫਾਇ, ਤਾਂ ਤੈਨੂੰ ਦਿਨ ਰੱਖਣ ਦੀ ਕਹਿ। ਯਾਰ ਫਾਇਲ ਲੱਗਾ ਨਹੀਂ ਹਾਲੇ ਭਰਾਵਾ, ਹਾਲੇ ਸਿਰਫ ਫਾਂਸੀ ਹੋਈ ਆ। ਓਏ ਹਾਲੇ ਦਿਨ ਹੀ ਰੱਖੇ ਆ ਮੇਰੇ ਹਿਸਾਬ ਨਾਲ ਨਾ, ਡੇਟ ਡੂਟ ਪਾਈ ਹੋਣੀ ਹਲੇ ਉਹਨਾਂ ਨੇ। ਤੂੰ ਕਿਤੇ ਰਿਸ਼ਤਾ ਲੈ ਕੇ ਆਇਆ ਉਹਦਾ, ਵੀ ਮਿੰਟ ਬਾਅਦ ਦਿਨ ਰਖਾਈ ਜਾਂਦੇ ਆ ਯਾਰ। ਯਾਰ ਤੂੰ ਤਾਂ ਮੇਰੇ ਨਾਲ ਆ, ਤੂੰ ਤਾਂ ਮੇਰੇ ਨਾਲ ਦੀ ਗੱਲ ਕਰ। ਤੇਰੇ ਨਾਲ ਦੀ ਕਿੱਦਾਂ ਗੱਲ ਕਰੀਏ? ਅਗਲਾ ਰੋਣ ਪਿੱਟਣ ਦਿਆ ਤੇ ਤੂੰ ਕਹਿੰਦਾ ਵੀ ਦਿਨ ਰੱਖ ਲਿਆ। ਤੁਹਾਡਾ ਭਰਾ ਜਿਹੜਾ ਨਾ ਸਾਡਾ ਵੀ ਯਾਰ ਸੀ। ਅੱਜ ਉਹ ਘਰ ਹੁੰਦਾ, ਯਕੀਨ ਕਰ ਇੰਜ ਕਰ ਲਹਿਰਾ ਬਹਿਰਾ ਲਾ ਲੈਣੀਆਂ ਸੀ ਉਹਨੇ। ਚਾਹ ਬੋਤਲਾਂ ਇੱਥੇ, ਬਿਸਕੁਟ ਇੱਥੇ, ਮਜ਼ੇ ਆ ਜਿਹੜੇ ਸੀ। ਮੈਂ ਕਹਿੰਦਾ ਆਉਣੇ ਮਜ਼ੇ ਕਿ ਤੁਸੀਂ ਉਹਦਾ ਨਾਲ ਨੂੰ ਇੰਬਲੀ ਜਰਾ ਯਾਰ। ਰੋਵੇਂ ਬਿਸਕੁਟ ਆ ਜਾਣੇ, ਅੰਜ ਆ ਜਾਣੇ ਆ। ਤੂੰ ਜਵਾਈ ਹੈ ਨਾ ਉਹਨਾਂ ਦਾ, ਵੀ ਤੇਰੇ ਖਾਤਰ ਸਾਰਾ ਕੁਝ ਰੱਖਦਾ। ਓਏ ਹਦਾਇਤ ਨਾ ਬੋਲ ਓਏ, ਉਹਨੂੰ ਨਹੀਂ ਸਮਝ ਨਹੀਂ ਆਈ ਯਾਰ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਫਾਂਸੀ ਵਾਲਾ ਘਰ ਵਾ, ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ? ਉਹ ਅਸੀਂ ਵੀ ਤੇ ਇਹ ਫਾਂਸੀ ਵਾਲਾ ਘਰ ਸਮਝ ਗਏ ਆ। ਲਾਸ਼ ਫਾਂਸੀ ਨੂੰ ਭਾਗ ਲਾਵੇ ਯਾਰ। ਫਾਂਸੀ ਵਾਲੇ ਘਰ ਕਿਤੇ ਅੱਲਾ ਮਾਫੀ ਦੇਵੇ, ਕਿਹੜਾ ਅੱਲਾ ਮਾਫੀ ਦੇਵੇ ਤੇ। ਯਾਰ ਬਸ ਹੁਣ ਤਾਂ ਸੋਚਾਂ ਆਉਣ ਡਈਆਂ ਵਾ ਕਿ ਜੇ ਮੇਰੇ ਭਰਾ ਨੂੰ ਫਾਂਸੀ ਹੋ ਗਈ, ਹਾਂ, ਮੈਂ ਕਿੱਦਾਂ ਰਹੂੰਗਾ ਯਾਰ? ਉਹ ਤੋਂ ਏਦਾਂ ਹੀ ਇੱਦਾਂ ਹੁੰਦਾ ਇਹਨੇ, ਉਦੋਂ ਵੀ ਰਹਿਣਾ ਏਦਾਂ ਹੀ। ਕੀ ਕਹਿੰਦੇ ਉਹ ਕੀ ਤੂੰ? ਆ, ਉਹਦੇ ਭਾਈ ਜੱਜ ਨੇ ਦੇ ਦਿੱਤੇ ਆਰਡਰ ਉਹਦੇ। ਕੀ ਕਹਿੰਦੇ ਤੂੰ ਭਾਈ? ਕਿੱਦਾਂ ਸੌਂ ਮਾਂਗੂਗਾ? ਕਿੱਦਾਂ ਸੌਂਗਾ, ਕਿੱਦਾਂ ਖਾਊਂਗਾ? ਤੇ ਸੌਣ ਦੀ ਕਿਹੜੀ ਗੱਲ ਹੈ? ਮੈਂ ਸੌਂ ਜੂ ਤੇਰੇ ਨਾਲ। ਕੌਣ ਆ ਭਾਈ?
ਉਹ ਤੂੰ ਡਾਇਰੈਕਟ ਮੈਨੂੰ ਹੀ ਪੁੱਛ ਲੈਣਾ ਤਾਂ ਹੁਣ ਆ ਮੈਂ ਤੇਰੇ ਭਰਾ ਦਾ ਦੋਸਤ ਵਾਂ, ਇਸ ਪਿੰਡ ਦਾ ਵਾਂ ਮੈਂ। ਇਹ ਵੀ ਉਹਦੇ ਨਾਲ ਫਿਰਦਾ ਹੁੰਦਾ ਸੀ। ਤੁਸੀਂ ਲੈਣ ਕੀ ਆਏ ਅਫਸੋਸ ਕਰਨ ਲੈਣ ਕੀ ਹੋਣਾ, ਮੈਨੂੰ ਇਹਨੇ ਦੱਸਿਆ ਤੇ ਇਹਦੇ ਮੇਰੇ ਦੋਸਤ ਨੇ ਫਾਂਸੀ ਹੋ ਗਈ ਯਾਰ ਸਾਨੂੰ ਜਦੋਂ ਤੇ ਪਤਾ ਮੈਂ ਲੱਗ- ਕਿਹਾ ਹਾਂ। ਤੂੰ ਕੱਪੜੇ ਜਿਹੜੇ ਨਾ ਹਾਂ। ਉਹ ਤੂੰ ਮੈਨੂੰ ਦੇਣੇ ਉਹਦੇ ਸਾਰੇ, ਉਹ ਭਰਾ ਆਪਣੇ ਦੇ। ਆ ਬਾਸਕਟ ਪਾ ਕੇ ਮਰੇ ਬੰਦੇ ਦੇ ਕੱਪੜੇ ਲੈਣਾ ਤੂੰ? ਉਹ ਨਹੀਂ ਉਹ ਛੋਟੇ ਮੁੰਡੇ ਹੈਗੇ ਬੱਚੇ, ਉਹ ਪਾਲਣਗੇ। ਓਏ ਹਦਾਇਤ ਕਰ, ਉਹਨੂੰ ਕੁਝ ਹੋ ਤਾਂ ਲੈਣ ਦਿਓ ਪਹਿਲੋਂ। ਤੁਸੀਂ ਪਹਿਲੋਂ ਆਈਡੀਆ ਲਾ ਕੇ ਬਹਿ ਗਏ ਉਹ ਹੋਇਆ ਹੀ ਆ, ਗੱਲ- ਉਹ ਲਿਖ ਦਿੱਤਾ ਨਾ ਗੱਲ ਤੇ ਹੋ ਗਿਆ। ਓਏ ਅੱਗੇ ਵੀ ਹਾਲੇ ਕੋਈ ਗੱਲ ਹੁੰਦੀ ਆ। ਗੱਲ ਪਤਾ ਕੀ ਆ ਭਾਈ ਇਮਲੀ, ਯਾਰਾਂ ਦੀਆਂ ਬਾਵਾਂ ਹੁੰਦੀਆਂ। ਹਾਂਜੀ ਆਹੋ ਜੀ, ਬਸ ਭਰਾਵਾਂ ਦੀਆਂ ਸੁਣਿਆ ਸੀ। ਇਹ ਨਹੀਂ ਯਾਰਾਂ ਦੀਆਂ ਵੀ ਬਾਵਾਂ ਹੁੰਦੀਆਂ ਵਾ। ਯਾਰ ਚੰਗੇ ਹੋਣ ਤੇ ਭਰਾਵਾਂ ਤੋਂ ਵੱਧ ਹੁੰਦੇ ਆ। ਗੱਲ ਸਮਝ ਨਾ, ਜਦੋਂ ਮੈਂ ਸੁਣਿਆ ਨਾ ਵੀ ਭਾਈ ਜੱਜ ਨੇ ਫਾਇਲ ਆਤਾ ਸਾਡਾ ਬੰਦਾ, ਵੀਰੇ ਕੀ ਕਹਿਣ ਆ ਬਾਰ-ਬਾਰ ਤੂੰ ਹੈ? ਭਾਈ ਜੱਜ ਨੇ, ਓਏ ਭਾਈ ਜੱਜ ਨਹੀਂ ਹੁੰਦਾ, ਜੱਜ ਸਾਹਿਬ ਹੁੰਦਾ ਵਾ। ਓਏ ਯਾਰ ਸਾਡੇ ਪਿੰਡ ਇਦਾਂ ਹੀ ਕਹਿੰਦੇ ਭਾ ਨੂੰ, ਵੱਡੇਰਿਆਂ ਨੂੰ ਭਾ ਜਾਂ ਭਾਜੀ ਕਹਿੰਦੇ ਆ। ਚੱਲ ਕਈ ਜਾਣਦੇ ਜਿੱਦਾਂ ਦੇ ਨੈ ਨਕਸ਼ਾ ਨੇ ਇਦਾਂ ਦੀਆਂ ਗੱਲਾਂ ਕਰਨੀਆਂ। ਇਹ ਪਤਾ ਲੱਗਾ ਨਾ ਭਾਈ ਜੱਜ ਨੇ ਫਾਂਸੀ ਲਾਤਾ ਵਾ। ਓਏ ਭੰਮੂ ਸਿੱਧਾ ਕਰ, ਫਾਂਸੀ ਲਾਇਆ ਨਹੀਂ ਹਲੇ, ਫਾਂਸੀ ਦੇ ਆਰਡਰ ਹੋਏ। ਅੱਛਾ ਉਹ ਨਹੀਂ ਏਦਾਂ ਹੁੰਦਾ ਵਾ, ਤੇ ਉਹ ਫੱਟਾ ਖਿੱਚਦੇ ਹੁੰਦੇ, ਫੱਟਾ ਚੂੜੀਆਂ ਲਾਉਣੀਆਂ ਤੂੰ ਫੱਟੇ ਤੇ। ਫੱਟੇ ਦੀ ਟੈਨਸ਼ਨ ਨਹੀਂ ਲੈਣੀ, ਮਸੀਤ ਤੋਂ ਫੱਟਾ ਲੈ ਆਉਣਾ ਸੀ, ਉਹ ਨਾ ਤੂੰ ਫਿਕਰ ਕਰੀ। ਤੈਨੂੰ ਨਵਾਉਣਾ ਯਾਰ ਫੱਟੇ ਦੇ ਸੀ। ਓਏ ਸਾਡਾ ਮੁੰਡਾ ਮਰਨੇ ਪਿਆ ਵਾ ਤੇ ਤੈਨੂੰ ਫੱਟਾ ਚੜਿਆ ਵਾ। ਓਏ ਮਰਨ ਹਾਲੇ ਪਤਾ ਭਾਈ ਜੱਜ ਨੇ ਫਾਇਲ ਲਾਤਾ ਵਾ। ਦਿਮਾਗ ਖਰਾਬ ਕੀਤਾ ਯਾਰ ਤੁਸੀਂ। ਅੱਛਾ ਮੇਰੀ ਗੱਲ ਸੁਣ ਲਾ, ਕੋਈ ਅਫਸੋਸ ਕਰਨ ਦਾ ਤਰੀਕਾ ਹੁੰਦਾ ਵਾ। ਫਾਈਲ ਲੱਗ ਉਹਦਾ ਜਾਣਾ, ਭਰਾ ਉਹਦਾ ਭਰਾ ਸੱਚ ਹੰਚੀ ਲੱਗਾ ਵਾ। ਓਏ ਕੋਈ ਫਾਈਲ ਲੱਗਣਾ ਵੱਡੀ ਗੱਲ ਨਹੀਂ, ਜਦੋਂ ਫਾਈਲ ਲੜ ਕਰੇ ਤੇ ਫਾਈਲ ਲੱਗ ਜਵੇ। ਓਏ ਜੇ ਹਾਲੇ ਵਿੱਚ ਕੋਈ ਬੰਦੇ ਪੈ ਸਕਦੇ ਆ, ਵੱਡੀ ਅਪੀਲ ਵੀ ਹੋ ਸਕਦੀ ਆ। ਤੁਸੀਂ ਕਾਹਦੇ ਅਫਸੋਸ ਕਰਨ ਉਹ ਮੇਰੀ ਗੱਲ ਸੁਣ ਲਾ, ਉਹਦੀਆਂ ਜੁੱਤੀਆਂ ਸਾਰੀਆਂ ਹੀ। ਕਿ ਤੇਰੇ ਸਿਰ 'ਚ ਮਾਰਨੀਆਂ ਸਾਰੀਆਂ? ਓਏ ਕੌਣ ਆ, ਕਿਹਨੂੰ ਲੈ ਕੇ ਆਇਆ ਤੂੰ? ਕਿਹੜੀ ਆਈਡੀਆ ਲਾਈ ਫਿਰਦਾ? 9 ਵਾਰੀ ਮੈਨੂੰ ਪੁੱਛ ਲੈ, ਤੂੰ ਡਰੈਕ ਪੁੱਛ ਲੈ ਤੇ ਇੱਕ ਵਾਰੀ। ਤੁਸੀਂ ਨਿਕਲੋ ਬਾਹਰ। ਨਿਕਲੋ ਬਾਹਰ, ਇੱਥੇ ਕਿ ਦਰੀਆਂ ਵਿਛਾਉਣ ਲੱਗਾ ਤੂੰ। ਦਰੀਆਂ ਸਾਡੇ ਘਰ ਦੇ ਵਿੱਚ ਹਾਲੇ ਗੱਲ ਤੁਰੀ ਆ, ਹਾਲੇ ਦੇਖੋ ਕੀ ਬਣਦਾ ਵਾ। ਤੁਸੀਂ ਪਹਿਲੋਂ ਦੇ ਕੱਪੜੇ ਜਦੋਂ ਇਹਨੇ ਕਹਿੰਦੇ ਸੀ ਮੈਂ ਚਵਲ ਨੂੰ ਕਹਿਣ ਡਿਆ। ਉਹ ਤੂੰ ਵੀ ਉਹੀ ਭਾਈ ਜੱਜ ਨੇ ਮੁੰਡੇ ਸਾਡਾ ਫਾਇਲ ਆ ਦਿੱਤਾ। ਜੱਜ ਕਾਤੋਂ ਬਾਰ-ਬਾਰ ਕਹੀ ਜਾਂਦਾ ਤੂੰ ਹੈ? ਉਹ ਜਦੋਂ ਗੱਲ ਟੁਰ ਪਵੇ ਨਾ ਤੇ ਅੱਲਾ ਆਪੇ ਹੀ ਗੰਡੇ ਬੰਨੇ ਲਾ ਦਿੰਦਾ ਹੁੰਦਾ। ਓਏ ਕੋਈ ਖੈਰ ਦੀ ਗੱਲ ਨਹੀਂ ਹੈਗੀ, ਇਹ ਜ਼ਿੰਦਗੀ ਮੌਤ ਦੀ ਗੱਲ ਵਾ। ਬੰਡੇ ਕੰਡੇ ਕਿਹੜੀ ਲੱਗ ਜਾਣੀ ਆ? ਉਹਦੀ ਤਾਂ ਸੰਗੀ ਕੁੱਟੀ ਜਾਣ ਡਈ ਆ ਹੈ ਤੇ ਤੈਨੂੰ ਚੱਲ ਠੀਕ ਓਏ ਹੈ ਕਾਟ ਨੂੰ ਮੂੰਹ ਆ, ਉਹ ਤੇਰੇ ਜ਼ੇਨ ਦੇ ਵਿੱਚ ਫਾਂਸੀ ਲੱਗਦਾ ਨਹੀਂ ਗਈ? ਯਾਰ ਲੱਗੀ ਗਈ ਜਦੋਂ ਭਾਈ ਜੱਜ ਨੇ ਹੱਟ ਦੇ ਦਿੱਤੇ ਆ। ਉਹ ਭਾ ਤੂੰ ਮੈਨੂੰ ਇਹ ਦੱਸ, ਤੂੰ ਅਫਸੋਸ ਕਰਨਾ, ਤੇਰੇ ਢਿੱਡ 'ਚ ਵੱਟ ਹੋਣ ਡਿਆ, ਮੂੰਹ ਤਾਂ ਸਿੱਧਾ ਕਰ। ਮੂੰਹ ਸਿੱਧਾ ਕਰ, ਮੂੰਹ ਸਿੱਧਾ ਕਰ। ਅੱਛਾ ਮੇਰੀ ਗੱਲ ਇੰਨਾ ਕੁ ਸੁਣ, ਸਾਡੇ ਯਾਰ ਸੀ ਬਸ। ਮੇਰੀ ਗੱਲ ਉਹ ਸੁਣ। ਲੋਕਾਂ ਨੇ ਜਰਿਆ ਨਹੀਂ ਹੈਗਾ। ਪਤਾ ਨਹੀਂ ਕਿੰਨਾ ਗੱਤਾ ਲੱਗਾ ਹੋਣਾ ਇਹਦੇ ਮੂੰਹ ਨੂੰ। ਓਏ ਹੋਏ ਲਾਂਤੀ ਜਿਆ। ਹੈ ਕਮੀਨਾ ਜਿਹਾ। ਮੈਂ ਤਾਂ ਪਰੇਸ਼ਾਨੀ ਇਹ ਲੱਗਣ ਡਈ ਆ ਕਿ ਮੈਂ ਕਿੱਦਾਂ ਰੋਟੀ ਖਾਊਂਗਾ ਆਪਣੇ ਭਰਾ ਉਹ ਰੋਟੀ ਤੋੜ ਮਿਲਦੇ ਕੇ ਨਹੀਂ, ਤੇ ਚੱਲ ਮਿਲਦੇ ਨਹੀਂ, ਮਿਲਦੇ ਨਹੀਂ। ਏਦਾਂ ਤੋੜ ਕੇ ਬੁਰਕੀ ਸਾਲਾਂ ਦੇ ਵਿੱਚ ਲਾਉਣੀ ਐ ਕਰ, ਮੈਂ ਕਰ ਖਾ ਲੈਣੀ। ਇੰਨੀ ਗੱਲ ਯਾਰ ਐਵੇਂ ਤਾਂ ਰੌਲਾ ਪਾਇਆ ਵਾ। ਨਹੀਂ ਨੰਗਦੀ ਗੜਗੀਲੇ ਨਹੀਂ ਲੰਘਦੀ ਕਿਉਂ ਨਹੀਂ? ਤੂੰ ਸਾਨੂੰ ਦੇ ਦੀ ਆਪਣੀ ਛੱਡਦੀ ਉਦੋਂ। ਤੇਰੇ ਭਰਾ ਨੂੰ ਫਾਂਸੀ ਹੋਊਗੀ, ਮੈਂ ਦੇਖੋ ਤੈਨੂੰ ਲੰਘਦੀ ਕਿ ਨਹੀਂ। ਓਏ ਚੱਲਣਾ ਹੀ ਹੈ ਮੇਰਾ ਕਿਹੜਾ ਕੋਈ ਭਰਾ ਕੋ। ਅੱਬੇ ਨੂੰ ਹੋ ਸਕਦੀ ਆ। ਹਾਂ ਉਹਦਾ ਮੈਂ ਸੋਚਿਆ ਵੈਸੇ। ਚਲੋ ਅੱਛਾ ਉਹਨੂੰ ਫਾਂਸੀ ਹੋ, ਵਿਆਹ ਸੋਚਿਆ ਤੂੰ? ਅੱਛਾ ਫਾਂਸੀ ਦੀ ਗੱਲ ਹੋ ਰਹੀ ਉਹ ਹੈ। ਛੋਟਾ ਜਿਹਾ ਹੈਗਾ, ਉਹਨੂੰ ਫਾਂਸੀ ਕਿੱਦਾਂ ਹੋਊਗੀ? ਇੰਜ ਹੋ ਗਈ ਇੰਜ। ਉਹਨੇ ਥੱਲੋਂ ਬਰੀ ਹੋ ਗਿਆ, ਜਿਹੜਾ ਰੱਸਾ ਦੇ ਉੱਤੇ ਹੋਣਾ ਵਾ। ਅੱਛਾ ਜੀ। ਸਾਨੂੰ ਉਹਨੇ ਐਂ ਪਤਾ ਕਰਕੇ ਤੋਲਣਾ ਇੰਜ। ਉਹ ਨਹੀਂ ਮੈਂ ਹਿਸਾਬ ਲਾ ਲਿਆ, ਉਹ ਜਿੱਡਾ ਕਿ ਤੇਰਾ ਭਰਾ ਨਾ, ਉਹਨੇ ਰੱਸਾ ਰੁੱਸਾ ਨਹੀਂ ਗੱਲ 'ਚ ਪਾਉਣਾ, ਹਾਂ ਉਹਨੇ ਵੈਸੇ ਐਂ ਕਰਕੇ ਮਰੋੜ ਦੇਣਾ, ਕਬੂਤਰ ਵਾਂਗੂ ਐਂ ਕਰਕੇ ਕਰ ਦੇਣਾ। ਤੁਹਾਨੂੰ ਕੀ ਪਤਾ ਸਾਡੇ ਦੋ ਭਰਾਵਾਂ ਦਾ ਕਿੰਨਾ ਪਿਆਰ ਸੀ ਆਪ। ਹਾਏ ਹਾਏ ਇਹ ਤੇ ਕੱਪੜੇ ਇੱਕੋ ਜਿਹੇ ਸਵਾਉਣੇ ਅਸੀਂ। ਹਾਏ ਓਏ ਦੋਵੇਂ ਸੂਟ ਦੇਣੇ ਆ। ਰੋਣਾ ਮੈਨੂੰ ਡਰ ਨਹੀਂ ਆਉਣ ਡਿਆ, ਮੈਨੂੰ ਖੌਫ ਆਉਣ ਡਿਆ ਤੇਰੇ ਕੋਲੋਂ। ਉਹਨੇ ਈਦ ਤੇ ਸਮਾਏ ਨਾ 2 ਸੂਟ, ਉਹ ਦੋਵੇਂ ਮੈਨੂੰ ਦੇਣੇ ਆ। ਤੇਰੇ ਵਾਲਾ ਨਾ ਪਾਉਂ, ਠੀਕ ਆ? ਤੇਰਾ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਹੋ ਜਾਣੀ ਹੈ। ਕੀ ਹੋ ਜਾਣੀ? ਤੈਨੂੰ ਤੰਦਰੁਸਤੀ ਤੇਰੀ। ਉਹ ਚੱਲ ਇਹਨੂੰ ਲੈ ਕੇ ਬਾਹਰ ਨਿਕਲ। ਤੂੰ ਕੱਢ ਦੇ, ਤੇਰਾ ਇੱਕ ਹੱਥ ਤਾਂ ਕੱਢ ਰਿਹਾ ਬਾਹਰ। ਜਾਓ ਯਾਰ, ਤੁਹਾਡੀ ਮਿਹਰਬਾਨੀ ਆ, ਤੁਸੀਂ ਤੰਗ ਨਾ ਕਰੋ ਮੈਨੂੰ। ਇਹ ਨਾ ਹੋਵੇ ਮੈਂ ਤੁਹਾਨੂੰ ਧੱਕੇ ਮਾਰ ਕੇ ਕੱਢਾਂ ਇੱਥੋਂ। ਨਹੀਂ ਵੈਸੇ ਇੱਕ ਗੱਲ ਆ, ਜਦੋਂ ਭਾਈ ਜੱਜ ਨੇ ਇਹਨੂੰ ਫਾਇਲ ਆਇਆ। ਓਏ ਹਾਲੇ ਲਾਇਆ ਨਹੀਂ, ਓਏ ਹਾਲੇ ਲਾਉਣਾ ਵਾ। ਚੱਲ ਅੱਛਾ ਲਾਉਣਾ, ਜਦੋਂ ਭਾਈ ਜੱਜ ਨੇ ਆਰਡਰ ਦੇ ਦਿੱਤੇ ਨਾ, ਭਾਈ ਜੱਜ ਨੇ ਆਰਡਰ ਕੀ ਪੀਜ਼ੇ ਦੇ ਦਿੱਤੇ ਆਰਡਰ? ਯਾਰ ਭਾਈ ਜੱਜ ਨੇ ਕਿਹਾ ਨਹੀਂ ਹੈਗਾ ਵੀ ਆ ਬੰਦਾ ਇਹਨਾਂ ਦਾ ਫਾਇਲ ਆ। ਓਏ ਹਾਲੇ ਲੱਗੇ ਰੌਲਾ ਬਣਿਆ ਵਾ ਹਾਲੇ। ਲਾਂਤੀ ਜਿਆ, ਤੁਹਾਨੂੰ ਤਾਂ ਆਪਣੇ ਆਪਣੇ ਸ਼ੁਕਰ ਸੁਝੜਿਆ, ਤੁਸੀਂ ਸ਼ੈਵਾ ਸਾਂਭਣ ਡਏ ਆ। ਤੁਹਾਨੂੰ ਕੀ ਪਤਾ ਮੈਨੂੰ ਵਿਹੜਾ ਵੱਡ ਖਾਣ ਡਿਆ ਵਾ। ਮੇਰਾ ਤਾਂ ਇੰਨਾ ਕੁ ਜਾ ਤੇ ਵਿਹੜਾ ਖਾਲੀ ਹੋਇਆ ਵਿਹੜਾ ਖਾਲੀ ਹੋ ਤੇ ਬਾਹਰ ਇੱਟਾਂ ਪਈਆਂ, ਚੁੱਕ ਕੇ ਅੰਦਰ ਕਰ ਦਈਏ। ਲੋਕਾਂ ਦੇ ਜਨਾਜ਼ੇ ਮੋਢਿਆਂ ਤੇ ਜਾਣੇ, ਸਾਡੇ ਯਾਰ ਦਾ ਜਨਾਜ਼ਾ ਛਾਪਰ 'ਚ ਜਾਣਾ। ਏਦਾਂ ਲੱਗਦਾ ਸਿਰੀ ਬਣਾ ਕੇ ਲਿਆਏ। ਲੋਕਾਂ ਦੇ ਜਨਾਜ਼ੇ ਦੇ ਦਾਣੇ ਪੜੇ ਜਾਂਦੇ ਆ, ਸਾਡੇ ਯਾਰ ਦੇ ਕੁਲਾਂ ਦੇ ਖਸ਼ਕਾਸ਼ ਪੜੀ ਜਾਣੀ ਹੈ। ਖਸ਼ਕਾਸ਼ ਓਏ ਭਰਾਵਾ, ਇਹ ਜਿੱਡਾ ਕਿ ਛੋਟਾ ਭਰਾ ਨਾ ਇਹਦਾ, ਪਿਛਲੀ ਵਾਰੀ ਵੀ ਇਹ ਮਰ ਚੱਲਾ ਸੀ,
ਅੱਛਾ ਪਿਛਲੇ ਸਾਲ ਇਹਨਾਂ ਘਰ ਮਹਿਮਾਨ ਆਇਆ ਹਾਂ। ਗਰਮਾ ਲੈ ਕੇ ਲੈ। ਉਹਦਾ ਸ਼ੌਪਰ ਫੜਿਆ ਉਹ ਗਰਮਾ ਰੁੜਿਆ ਤੇ ਥੱਲੇ ਆਉਣ ਲੱਗਾ ਸੀ ਅੱਲਾ ਨੇ ਬਚਾਇਆ ਇਦਾਂ ਹੀ ਆ। ਉੱਠੋ ਤੁਸੀਂ ਕਿੱਥੇ? ਤੁਹਾਡਾ ਬਹੁਤ ਅਫਸੋਸ ਹੋ ਗਿਆ ਬਹੁਤ ਚਲੋ ਸ਼ਾਬਾਸ਼। ਚੱਲ ਓਏ ਬਾਹਰ ਚੱਲ ਨਿਕਲ ਮੇਰੀ ਬਾਹਰ ਗੱਲ ਨਿਕਲ ਸੁਣ ਦੋ। ਲਾ, ਮੇਰੀ ਗੱਲ ਸੁਣ ਲਾ, ਉਹਦੇ ਜਿੰਨੇ ਵੀ ਪਰਫਿਊਮ ਪਏ ਨਾ ਉਹ ਮੈਨੂੰ ਪਤਾ ਸੀ ਉਹ ਸ਼ਕੀਨ ਸੀ। ਲਾਉਂਦਾ ਹੀ ਨਹੀਂ ਸੀ ਪਰਫਿਊਮ ਲਾਉਂਦਾ ਹੀ ਨਹੀਂ ਸੀ ਉਹ ਹਾਂ। ਚੱਲ ਬਾਹਰ ਨਿਕਲ ਸ਼ਾਬਾਸ਼ ਚਲ ਉਹ ਨਹੀਂ ਲਾਉਣਾ ਮੈਂ ਮੈਂ ਲਾਉਣਾ ਹੀ ਨਹੀਂ ਮੁਸ਼ਕਬੂਰ ਲਾਉਣਾ ਵਾ ਓਏ ਦਿਮਾਗ ਖਰਾਬ ਕੀਤਾ ਤੂੰ ਚੱਲ ਬਾਹਰ ਦਿਮਾਗ ਖਰਾਬ ਕੀਤਾ ਵਾ ਅਗਲੇ ਨੇ ਮੁਸ਼ਕਬੂਰ ਲਾਉਣਾ ਵਾ ਤੂੰ ਪਰਫਿਊਮ ਕਹੀ ਜਾਂਦਾ ਵਾ। ਨਹੀਂ ਨਹੀਂ ਮੇਰੀ ਗੱਲ ਸੁਣ ਭਾ ਇੱਧਰ ਗੱਲ ਸੁਣ ਲਾ, ਉਹਦਾ ਭਰਾ ਵਾ ਫਾਂਸੀ ਦੇ ਕਿਨਾਰੇ ਤੇ ਵਿਆਹ ਵਾ, ਉਹਦਾ ਪਤਾ ਨਹੀਂ ਕਿੱਦਾਂ ਦਿਲ ਲੱਗਦਾ ਕੀ ਉਹ ਕਿਨਾਰੇ ਦੇ ਵਿਆਹ ਲਾਸ਼ ਆ ਯਾਰ ਹਜੇ ਜੇਲ੍ਹ ਦੇ ਵਿੱਚ ਖਲੋਤਾ ਹੋਇਆ ਵਾ ਅੱਧਾ ਕੁ। ਤੁਹਾਨੂੰ ਕੀ ਪਤਾ ਯਾਰ ਮੈਂ ਰਾਤ ਨੂੰ ਉੱਠ ਉੱਠ ਕੇ ਰੋਣਾ ਵਾ ਆਪਣੇ ਭਰਾ ਤੋਂ ਬਗੈਰ ਅੱਛਾ ਜੀ ਉੱਠ ਉੱਠ ਕੇ ਰੋਣਾ ਕੀ ਗੱਲ ਤੇਰੇ ਹੱਥ ਨੂੰ ਸਿਗਰਟ ਲੱਗ ਜਾਂਦਾ। ਤੁਹਾਨੂੰ ਕੀ ਪਤਾ ਯਾਰ ਮੈਂ ਰਾਤ ਨੂੰ ਉੱਠ ਉੱਠ ਕੇ ਰੋਣਾ ਵਾ ਪਰੇਸ਼ਾਨੀ ਲੈਣਾ ਮੈਂ ਆ ਮੇਰੀ ਗੱਲ ਸੁਣ ਲਾ ਭਾ, ਦੁੱਖ ਤਾਂ ਭਰਾਵਾਂ ਦੇ ਹੁੰਦੇ ਆ, ਹਾਂ ਭਰਾ ਕਿਤੇ ਐਵੇਂ ਨਹੀਂ ਲੱਭਦੇ। ਨਹੀਂ ਲੱਭਦੇ। ਕਦੋਂ ਮਾਂ ਪਿਓ ਹੋਵੇ ਤੇ ਕਦੋਂ ਭੈਣ ਭਰਾ ਜੰਮਣ ਕਦੋਂ ਜੰਮਣ ਹੈ, ਲੇਕਿਨ ਫਾਂਸੀ ਉਹਦੀ ਪੱਕੀ ਆ ਸੁਣਿਆ ਮੈਂ, ਹਾਂ ਮੈਨੂੰ ਕੋਈ ਦੱਸ ਕੇ ਗਿਆ ਬੰਦਾ। ਮੈਨੂੰ ਵੀ ਇਸ ਗੱਲ ਦਾ ਪਤਾ ਵਾ ਤੂੰ ਮੈਨੂੰ ਕੀ ਦੱਸਣ ਲੱਗਾ ਹੈ ਕੋਲ ਕਿੱਥੇ ਕਰਾਉਣੇ ਉਹਦੇ ਉੱਠ ਓ ਮੇਰੀ ਗੱਲ ਸੁਣ ਲੈ, ਮੇਰੀ ਗੱਲ ਬਾਹਰ ਓ ਮੇਰੀ ਗੱਲ ਸੁਣ, ਚੱਲ। ਓ ਮੇਰੀ ਗੱਲ ਚੱਲ, ਸੁਣ, ਚੱਲ, ਮੇਰੀ ਗੱਲ ਸੁਣ, ਤੂੰ ਵੀ ਚੱਲ। ਓ ਮੇਰੀ ਗੱਲ ਸ਼ਾਬਾਸ਼। ਚੱਲ ਚੱਲ। ਜ਼ਮੀਨਾਂ ਯਾਰ ਮੂੰਹ ਚੁੱਕ ਕੇ ਆ ਗਿਆ ਕੋਈ ਚੱਲ ਅਫਸੋਸ ਨਹੀਂ ਚਾਹੀਦਾ ਤੈਨੂੰ ਮੈਂ ਕਹਿੰਦਾ ਬਾਹਰ ਨੂੰ ਨਿਕਲ ਫੇਰ ਤੁਰਿਆ ਹੋਣਾ ਬਾਹਰ ਨਿਕਲ ਤੈਨੂੰ ਕਹਿਣ ਸੁਣਦਾ ਨਹੀਂ ਪਿਆ ਤੂੰ ਓ ਅੱਛਾ ਮੇਰੀ ਗੱਲ ਤੂੰ ਸੁਣ ਵੀ ਚੱਲ ਭਾਈ ਇਮਲੀ ਉਹਦੇ ਜਿਹੜੇ ਸਾਬਣ ਸੂਬਣ ਪਏ ਨਾ ਉਹ ਸਾਰੇ ਮੇਰਾ ਭਰਾ ਮੰਦੇ ਸਾਬਣ ਲਾਉਂਦਾ ਹੀ ਨਹੀਂ ਸੀ ਨਹਾਉਂਦਾ ਹੀ ਨਹੀਂ ਸੀ ਉਹ ਸਾਬਣ ਜਦੋਂ ਨਵਾ ਕੇ ਹਟਣਾ ਉਹ ਚੁੱਕ ਲਈ ਉਹ ਨਹਾਉਂਦਾ ਨਹੀਂ ਸੀ ਓਏ ਮੈਨੂੰ ਚੱਲ ਲੱਗਦਾ- ਮੂੰਹੇ ਚੱਲ ਥੜੇ ਮੂੰਹੇ ਚਲੋ ਸ਼ਾਬਾਸ਼ ਨਹਾਉਂਦਾ ਚੱਲ ਨਹੀਂ। ਬਾਹਰ ਉਹ ਦਿਮਾਗ ਠਾ ਕਰਿਆ ਨਹੀਂ ਤੂੰ ਉਹ ਕਹਿਣ ਨਹੀਂ ਦੇ ਬਾਹਰ ਚੱਲ ਚੱਲ ਬਾਹਰ ਹੈਲੋ ਵੀਰੇ ਉਹ ਜਦੋਂ ਤੂੰ ਇੱਕ ਵਾਰੀ ਕਹਿਣ ਡਿਆ ਉਹ ਕੁੱਤਾ ਵਾ ਉਹ ਕਮੀਨਾ ਵਾ ਉਹ ਜਾਹਲ ਆ ਹੈ ਉਹ ਇੱਕ ਕੁੱਤਾ ਬਣਨ ਨੂੰ ਕਹਿੰਦੇ ਬਾਹਰ ਚੱਲ ਦਿਮਾਗ ਖਰਾਬ ਕੀਤਾ ਵਾ ਹੈਲੋ ਉਹ ਚੱਲ ਨਹੀਂ ਤੂੰ ਤੇ ਭਰਾਵਾਂ ਦਾ ਉਰੇ ਆਓ ਇਹ ਸਾਰਾ ਕੁਝ ਤੁਸੀਂ ਮੇਰੇ ਹੱਕ ਅੰਦਰ ਬੋਲਿਆ ਯਾਰ ਤੂੰ ਮੇਰਾ ਵੀਰ ਆ ਮੇਰੇ- ਉਹ ਤੈਨੂੰ ਕੁੱਤਾ ਲੱਗਣ ਡਿਆ ਵਾ ਇਹ ਸਾਰਾ ਕੁਝ ਮੇਰੇ ਹੱਕ ਅੰਦਰ ਬੋਲਿਆ ਹਾਂਜੀ ਤੁਸੀਂ ਵੀ ਚਲੋ ਬਾਹਰ ਚਲੋ ਚਲੋ ਤੁਸੀਂ ਵੀ ਮੈਂ ਵੀ ਹਾਂਜੀ ਮੈਨੂੰ ਬਾਹਰ ਕੱਢਣੇ ਆ ਹੈ ਉਹ ਜਾ ਚਲੇ ਜਾ ਲੈ ਤੈਨੂੰ ਮੈਂ ਕਹਿੰਦਾ ਚੱਲ ਜਾ ਮੈਂ ਤੇਰੇ ਮਾਰ ਦੇਣੀ ਕੁਛ ਹੈ ਆਵੇ ਅੱਲਾ ਕਰੇ ਤੇਰਾ ਭਰਾ ਬਚ ਗਿਆ ਵੇ ਮੇਰੀ ਬਦਵਾਈ ਅੱਲਾ ਕਰੇ ਉਹਨੂੰ ਉੱਥੇ ਬਰੀ ਹੋ ਜੇ ਅੱਲਾ ਕਰੇ ਉਹਦਾ ਦੁਸ਼ਮਣ ਮਰ ਜਾਣ ਅੱਲਾ ਕਰੇ ਉਹਦਾ ਦੁਸ਼ਮਣ ਤੇਰੇ ਤਰ੍ਹਾਂ ਕਾਲੇ ਹੋ ਜਾਣ ਆ ਮੇਰੀ ਬਦਵਾਈ ਜਿੰਦੇ ਉੱਠੀ ਹੈ ਤੂੰ ਮੈਨੂੰ ਕੱਢੀ ਜਾਣਾ ਬਾਹਰ ਅਬੇ ਕੁੱਤਾ ਚਲ ਗਿਆ ਨਹੀਂ ਤੂੰ ਤੇ ਮੈਨੂੰ ਕੱਢਿਆ ਬਾਹਰ ਕਿਹੜੀਆਂ ਬਦਦੁਆਵਾਂ ਦੇ ਕੇ ਗਿਆ ਵਾ ਜਦੋਂ ਨੇ ਮੇਰੇ ਸੀਨੇ 'ਚ ਠੰਡ ਪੈ ਗਈ ਆ ਇਹਦੇ ਨੈਣ ਨਕਸ਼ ਪੁੱਠੇ ਜਾਏ ਸੀ ਬਦਦੁਆਵਾਂ ਬੜੀਆਂ ਸਿੱਧੀਆਂ ਦੇ ਕੇ ਗਿਆ ਚਲੋ ਜੋ ਅੱਲਾ ਨੂੰ ਮੰਗੀ ਨਹੀਂ ਮਦੇ ਨਾਲੇ ਦੋ ਓ ਬਣਾ ਲਾ ਚਾਹ ਇੱਥੇ ਹੀ ਐਟਮਾਂ ਕਰਦੀ ਰਹੀ ਹੈਂ। ਬਣਾਉਣ ਦੇ ਹੀ ਆ ਚਾਹ। ਪਤਾ ਨਹੀਂ ਕਿਹੜੇ ਵੇਲੇ ਬਣਾਉਣੀ ਇੱਥੇ ਚਾਹ ਦਾ ਟੈਨਸ਼ਨ ਮੈਨੂੰ ਮਿਲੇ ਤੂੰ ਚਾਹ ਹੀ ਨਹੀਂ ਬਣਾਉਣ ਡਈ ਪੀ ਲੈ ਚਾਹ, ਆਖਰੀ ਵਾਰੀ ਚਾਹ ਪੀਣੀ ਆ, ਮਿੱਠਾ ਮੁੱਕ ਗਿਆ ਹੁਣ ਨਹੀਂ ਹੈਗੀ ਚੀਨੀ ਪੱਤੀ ਤੇ ਦੁਕਾਨ ਵਾਲਾ ਧਾਰ ਵੀ ਨਹੀਂ ਦਿੰਦਾ। ਧਾਰ ਮੰਗਣ ਜਾਓ ਤਾਂ ਅਗਲਾ ਹੁਣ ਮੈਨੂੰ ਘੂਰਦਾ ਹੀ, ਉਹਦਾ ਪਿਛਲਾ ਧਾਰ ਚਕਾ ਲਾ। ਲੈ ਘੂਰਦਾ ਕੁੱਤਾ ਵਾ ਉਹ ਵੀ ਤੈਨੂੰ ਘੂਰਦਾ ਵਾ ਉਹਦਾ ਫੱਟੇ ਥੱਲੇ ਵੇਖ ਲੈਣ ਗੁੜ ਪਿਆ ਹੋਣਾ ਗੁੜ ਪਾ ਲੈਣਾ ਸੀ ਜੋ ਵੀ ਮੁੱਕ ਗਿਆ ਘਰ 'ਚ ਜਦੋਂ ਕੋਈ ਕੰਮ ਕਹਿ ਲੋ ਤੇਰਾ ਕਲੈਣ ਬੁਣਾ ਨਹੀਂ ਜਾਂਦਾ ਅੱਗੇ ਵੇਲਿਆਂ ਨੇ ਕੰਮਿਆ ਤੂੰ ਵੀ ਕੋਈ ਕਰ ਲੈ ਕੰਮ, ਜਾਂ ਕਿਤੇ ਮਿਸਤਰੀਆਂ ਪਿੱਛੇ ਮਜ਼ਦੂਰੀ ਕਰ ਲੈ, 1500 ਦਿਹਾੜੀ ਤੇ ਲਿਆਏਗਾ। ਕਿਉਂ ਵੀ ਨਹੀਂ ਤੇਰੇ ਕੋਲ ਹਿੱਲਿਆ ਜਾਂਦਾ, ਘਰ ਰੋਜ਼ਾਨਾ- ਨਿਕਲੇ ਤਾਂ ਫੇਰ ਹੀ ਨਿਕੰਮਿਆ। ਗੱਲ ਸੁਣ ਵੀ ਲਿਆ ਕਰ ਨਹੀਂ ਨਸ਼ੇ ਗੱਲ ਸੁਣ ਲੈ, ਤੇਰੀਆਂ ਹੀ ਸੁਣ ਕੇ ਤੇ ਇੱਥੇ ਤੱਕ ਪਹੁੰਚੀ ਆ ਮੈਂ। ਪੰਚੀ ਤੋਂ ਇੱਥੇ ਹਾਂ। ਤੱਕ ਜਦੋਂ ਦੀ ਤੂੰ ਆਈ ਘਰ ਦਾ ਬੇੜਾ ਗਰਕ ਹੋ ਗਿਆ ਵਾ ਆ ਰੋਜ਼ਾਨਾ ਜਾਨਾ ਕੰਮ ਤੇ ਕੋਈ ਮੂੰਹ ਹੀ ਨਹੀਂ ਲਾਉਂਦਾ ਉੱਥੇ 10 ਕਿਲੋ ਆਟਾ ਲਿਆਂਦਾ ਸੀ, ਸਾਰਾ ਤੇ ਤੂੰ ਖਾ ਗਿਆ। ਸਾਰਾ- ਮੇਰੇ ਪੱਲੇ ਕੀ ਪਾਇਆ ਈ? ਆ ਵੇਖ ਮੇਰੀ ਹਾਲਤ ਕੀ ਹੋ ਗਈ। ਇਹ ਤੇ ਤੂੰ ਸ਼ੁਰੂ ਤੋਂ ਇਦਾਂ ਦੀਆਂ ਆਪਣੇ ਮਾਪਿਆਂ ਨੇ ਤੂੰ ਬੜੀ ਹੱਟੀ ਕੱਟੀ ਸੀ ਕਿਤੇ ਇਦਾਂ ਦੀ ਚਪੇੜ ਜੀ ਮਿਲੀ ਮੈਨੂੰ ਤੂੰ ਸ਼ੁਕਰ ਏ ਚੰਗੀ ਸੀ ਉੱਥੇ, ਮੈਂ ਠੀਕ ਠਾਕ ਸੀ। ਆਪਣਾ ਵੇਖ ਲਾ ਕਿੱਦਾਂ ਹਾਲ ਬਣਾਇਆ, ਡਰਮ ਬਣਿਆ ਹੈ। ਸ਼ੁਕਰ ਅੱਲਾ ਦਾ ਖਾਦਾ ਪੀਤਾ ਲੱਗਿਆ ਹੋਇਆ ਵਾ ਲੱਗਾ ਏ ਤੂੰ ਖਾਦਾ ਪੀਤਾ ਹੀ ਤੈਨੂੰ ਲੱਗਾ ਹੈ, ਕਿਤੇ ਤੂੰ ਨਾ ਕੰਮ ਤੇ ਲੱਗੀ। ਉਹ ਕੰਮ ਤੇ ਜਾਈਦਾ ਨੈਸ਼ੀ ਨਾ ਬਾਹਰ ਚਾਹ ਕੁੱਟ ਦੇ ਦੇ ਜੇ ਦੇਣੀ ਤੇ ਦੇ ਦੇ ਤੇਰੇ ਮੂੰਹ ਲੱਗ ਜਣਾ ਸਵੇਰੇ ਸਵੇਰੇ ਕਿਤੇ ਮੈਂ ਦੇਣ ਲੱਗੀ ਆ, ਸਬਰ ਕਰ ਤੂੰ ਨਾ ਕਿਤੇ ਚਾਹ ਤੋਂ ਜਾਣ ਛੱਡੀ ਮੇਰੀ। ਮੂੰਹ ਹੱਥ ਵੀ ਧੋਤੇ ਹੀ ਤੈਨੂੰ ਮੇਰਾ ਮੂੰਹ ਨਜ਼ਰ ਨਹੀਂ ਆਉਂਦਿਆ?
ਕਿਤੇ ਗੌਰ ਕਰੇ ਮੇਰੇ ਮੂੰਹ ਵੱਲ ਤੇ ਤੈਨੂੰ ਪਤਾ ਲੱਗੇ। ਮੂੰਹ ਤੇਰਾ ਪੁੰਜੇ ਡਿੱਗ ਪਿਆ ਵੀ ਤੇਰੇ ਮੂੰਹ ਵਾਲ ਵੇਖਾਂ ਮੈਂ। ਤੇ ਤੈਨੂੰ ਪਤਾ ਫਿਰ ਕਿੱਦਾਂ ਲੱਗੇਗਾ ਕਿ ਮੈਂ ਤਿਆਰ ਹੋਈ ਆ ਕਿ ਨਹੀਂ ਹੋਈ। ਤਿਆਰ ਹੋਈ ਤੂੰ, ਤਿਆਰ ਹੋਣਾ ਕਿਤੇ। ਤੇਰਾ ਨੈਣ ਨਕਸ਼ ਹੀ ਨਹੀਂ ਹੈ। ਤੇਰੇ ਨੈਣਕ ਬੜੇ ਸਲਾਮੀ ਪੈਂਦੀ ਆ ਤੇਰੇ ਨੈਣਕ ਨੂੰ ਹੈ। ਸੋਹਣੇ ਆ ਤੇਰੇ ਨਾਲੋਂ ਢੇਰ ਸੋਹਣੇ ਆ। ਸੋਹਣੀ ਸੁਨੱਖੀ ਆ। ਸੁਰੱਖੀ ਸ਼ਰੇ ਕੱਲੀ ਸੁਰੱਖੀ ਆ, ਸੋਹਣੀ ਨਹੀਂ ਹੈਗੀ। ਚਾਹ ਕਰਦਾ ਰਹਿਣਾ, ਚਾਹ ਵਰਗਾ ਹੀ ਹੋ ਗਿਆ ਚਾਹ ਪੀ ਪੀ ਕੇ। ਲੈ ਫੜ ਚਾਹ। ਉਹ ਦੰਦਲ ਨਾ ਪਵਾਲੀ, ਮੈਂ ਤੇਰੇ ਥੱਪੜ ਮਾਰਿਆ ਤੇਰੇ ਨੈਣਕ ਖਰਾਬ ਹੋ ਜਾਣੇ। ਮੈਂ ਤਾਂ ਤੈਨੂੰ ਇਹ ਵੀ ਨਹੀਂ ਕਹਿ ਸਕਦੀ, ਮੈਨੂੰ ਤਾਂ ਕੋਈ ਵੱਡੀ ਮਤਿਆਰ ਲਿਆਉਣੀ ਪੈਣੀ ਤੈਨੂੰ ਮਾਰਨ ਲਈ। ਲੈ ਫੜ, ਲੈ ਮੇਰੀ ਗੱਲ ਸੁਣ ਲੈ। ਆ ਤੇ ਤੈਨੂੰ ਤੇ ਰੁਪਈਆ ਦਿੱਤੀ ਤੇਰੇ ਮਾਪਿਆਂ ਨੇ, ਹੈ ਮਟਿਆਰ ਚੁੱਕ ਕੇ ਲਿਆਉਣੀ ਤੂੰ। ਅੱਛਾ ਮੇਰੀ ਗੱਲ ਸੁਣ ਲੈ, ਆ ਪਿਛਲੀ ਵਾਰੀ ਵੀ ਗਵਾਂਢਣ ਕੋ ਮੈਂ ਬਿੱਲ ਪੈਸੇ ਲੈ ਕੇ ਤਾਰਿਆ, ਐਤਕੀ ਉਹਨੇ ਵੀ ਨਹੀਂ ਪੈਸੇ ਦੇਣੇ ਹੈਗੇ, ਉਹ ਵੀ ਪੈਸੇ ਮੰਗਦੀ ਆ। ਤੇ ਕੋਈ ਆਟਾ ਦਾਣਾ ਲਿਆ ਕੇ ਮੈਨੂੰ ਦੇ ਦੇ, ਕੋਈ ਘਰ ਪਕਾਉਣਾ ਕਿ ਨਹੀਂ ਪਕਾਉਣਾ। ਕਿਤੇ ਜਾ ਬਾਹਰ ਨਿਕਲ, ਕਿਤੇ ਕੰਮ ਇੱਥੇ ਲੱਗ ਕੰਮ ਦੇ। ਕਿਤੇ ਛੁਰੀ ਥੱਲੇ ਸਾਹ ਲਏਂਗੀ ਹੈ। ਉਹ ਬਾਹਰ ਜਾਵਾਂਗੇ, ਕੋਈ ਗੱਲ ਨਹੀਂ, ਕੋਈ ਕੰਮਕਾਰ ਬਣੇਗਾ ਉਹਨਾਂ ਨੂੰ ਦੇ ਦਾਂਗੇ ਪੈਸੇ। ਉਹ ਕਹੇ ਵੀ ਆਪਾਂ ਕੋਈ ਗੱਲ ਨਹੀਂ, 2-4 ਦਿਨ ਕੱਢ ਲਓ ਤੁਹਾਨੂੰ ਪੈਸੇ ਦੇ ਦਿਆਂਗੇ, ਗੱਲ ਖਤਮ ਹੋਈ। ਛੁਰੀ ਥੱਲੇ ਸਾਹ ਲੈ, ਛੁਰੀ ਥੱਲੇ ਸਾਹ ਲੈ। ਮੈਂ ਕੁੱਕੜੀ ਆ ਜਿਹੜਾ ਛੁਰੀ ਥੱਲੇ ਸਾਹ ਲਵਾਂ। ਚਾਹ ਪੀ ਲਾ। ਜ਼ਬਾਨ ਬੜੀ ਤੇਰੀ ਕੈਂਚੀ ਤਰ੍ਹਾਂ ਚੱਲਦੀ ਹੈ। ਜੇ ਮੇਰੀ ਕੈਂਚੀ ਤਰ੍ਹਾਂ ਚੱਲੇ ਨਾ ਤਾਂ ਮੈਂ ਤੇਰਾ ਗਲਾ ਕੱਟ ਦਿਆਂ ਉਸੇ ਕੈਂਚੀ ਨਾਲ। ਇਹ ਕੀ ਹੋ ਗਿਆ? ਥੋੜਾ ਬੰਦਾ ਹਵਾ ਫੇਰ ਲੈਂਦਾ ਵਾ, ਸਾਰੀ ਗਰਮ ਦੇ ਦੇਣੀ ਹੈ। ਉਹਦਾ ਵੀ ਥੋੜੀ ਠੰਡੀ ਕਰ। ਬਾਹਰ ਕੌਣ ਆ? ਉਹ ਕੌਣ ਆ? ਉਹ ਬਾਬਾ ਅਮਦਾਦ। ਬਾਬਾ ਅਮਦਾਦ ਇਹ ਕੌਣ? ਉਹ ਕੌਣ ਹੈਗੇ ਭਾਈਆ, ਦੱਸੋਗੇ? ਭਾਜੀ ਮੈਂ ਇਮਲੀ। ਉਹ ਮੈਂ ਗੋਲ ਗੱਪੇ ਵੇਚਦਾ ਵਾਂ। ਇੰਬਲੀ? ਅੱਛਾ ਇੰਬਲੀ ਮੇਰਾ ਯਾਰ। ਉਹ ਨੰਗਿਆ ਆ ਜਾ। ਉਹ ਮੇਰਾ ਯਾਰ ਵੀ ਜਲੋਂ ਬਰੀ ਹੋ ਕੇ ਆ ਗਿਆ। ਖੈਰ ਹੋਵੇ, ਖੈਰ ਹੋ ਮੇਰੇ ਯਾਰ ਦੀ। ਤੇਰਾ ਕੱਖ ਨਾ ਰਵੇ, ਤੇਰਾ ਬੇੜਾ ਕਰੇ ਕੋਵੇਂ ਮੈਨੂੰ ਧਾੜ ਦਿੱਤਾ। ਓਏ ਆ ਕੀ? ਓਏ ਜੇ ਇੱਕ ਕਤਲ ਮੈਨੂੰ ਮਾਫ ਹੋਰ ਹੁੰਦਾ ਨਾ ਭਰਾਵਾ, ਮੈਂ ਇਹਦਾ ਕਤਲ ਕਰਨਾ ਸੀਗਾ। ਓਏ ਇਦਾਂ ਨਹੀਂ ਬੋਲਣਾ ਹੈਗਾ ਇਹਦੇ ਅੱਗੇ। ਤੈਨੂੰ ਪਤਾ ਕੌਣ ਆ ਇਹ? ਕੌਣ ਹੈ? ਓਏ ਇਹੀ ਉਹ ਬੰਦਾ ਵਾ ਜਿਹਨੇ ਦੁਆ ਕੀਤੀ ਤੂੰ ਜੇਲੋਂ ਛੁੱਟਿਆ ਵਾ। ਉਹ ਤੂੰ, ਮੈਂ ਤਾਂ ਛੁੱਟਿਆ ਨਾ ਮੈਨੂੰ ਧਾੜ ਦਿੱਤਾ। ਓਏ ਬੜੀ ਪਹੁੰਚੀ ਹੋਈ ਚੀਜ਼ ਆ, ਆਪਣਾ ਬਾਬਾ ਵਾ ਅੱਜ ਤੋਂ ਬਾਅਦ ਇਹ। ਲਓ ਜੀ ਬਾਬਾ ਜੀ, ਇਹ ਉਹੀ ਬੱਚਾ ਵਾ ਜਿਹਦੀ ਤੁਸੀਂ ਦੁਆ ਕੀਤੀ ਸੀ। ਮੈਂ ਬਾਬਾ ਪਾਪਾ ਜੀ ਦੁਆ? ਤੁਸੀਂ ਉਦੋਂ ਕਹਿ ਕੇ ਨਹੀਂ ਸੀ ਆਏ ਤੁਹਾਡਾ ਭਰਾ ਜੇਲੋਂ ਰਿਹਾ ਹੋ ਜਾਵੇ, ਆਹੋ। ਉਹਨੂੰ ਇੰਜ ਹੋ ਜਾਵੇ। ਆਹੋ। ਇੱਕੋ ਮੁਲਾਕਾਤ ਦੇ ਵਿੱਚ ਕੰਮ ਹੋ ਗਿਆ ਤੁਹਾਡੇ ਲਈ। ਤੁਸੀਂ ਸਾਡੇ ਲਈ ਅੱਜ ਤੋਂ ਬਾਅਦ ਬਹੁਤ ਵੱਡੇ ਬਜ਼ੁਰਗ ਹੋ ਸਾਡੇ। ਅੱਛਾ ਹਾਂਜੀ ਚਲੋ ਸਲਾਮ ਕਰ ਬਾਬੇ ਨੂੰ ਪਿਆਰ ਕਰ। ਸਲਾਮ ਕਰ, ਸਾਰੀ ਉਮਰ ਅਮਦਾਦ ਲੈਂਦਾ ਰਿਹਾ ਕੋਈ, ਮੈਂ ਹੁਣ ਸਲਾਮ ਕਰ। ਓਏ ਬਦਤਮੀਜੀ ਨਾ ਕਰ, ਇਹਦੀ ਵਜ੍ਹਾ ਨਾਲ ਸਾਰੀ ਗੱਲ ਬਣੀ ਹੈ। ਸਲਾਮ ਕਰ। ਗੱਲ ਤਾਂ ਬੜੀ ਮੈਨੂੰ ਸਾੜ ਮੇਰੀ ਦਿੱਤਾ ਵੀ ਇਹਨੇ। ਸੁਣ ਲਵੇ ਤੇ ਵੇਲਾ ਨਖੱਟੂ ਹੋਏ, ਕਿਧਰੋਂ ਬਾਬਾ ਲੱਗਾ। ਉਹ ਨਾ ਭਰਜਾਈਏ ਇਦਾਂ ਦੀ ਗੱਲ ਨਾ ਕਰ। ਇਹ ਬੜੇ ਬਾਬਾ ਜੀ ਸਾਡੇ ਪੂਰੇ ਖਾਨਦਾਨ ਚੋਂ ਫੋਨ ਆਉਣ ਡਏ ਆ। ਉਹ ਕਹਿਣ ਡਏ ਕਿਤੇ ਬਾਬੇ ਹੁਣਾਂ ਦਾ ਪੈਰ ਸਾਡੇ ਘਰ ਵੀ ਪਵਾ ਦੇ। ਐਡੇ ਕਰਨੀ ਵਾਲੇ ਬਜ਼ੁਰਗ ਤੁਹਾਡੇ। ਵੇ ਐਡਾ ਕਰਨੀ ਵਾਲਾ ਹੁੰਦਾ ਤੇ ਆਪਣੇ ਘਰ ਦੇ ਹਾਲਾਤ ਨਾ ਬਦਲ ਲੈਂਦਾ। ਤੂੰ ਆਪਣੇ ਘਰ ਦੇ ਹਾਲਾਤ ਤੇਰੇ ਕੋ ਬਦਲ ਬਦਲੀ ਜਾਂਦਾ। ਆਇਆ ਜਾਂਦਾ ਬੰਦਾ ਵੇਖ ਲਈਦਾ ਹੁੰਦਾ ਵਾ। ਵੇਖੇ ਆਇਆ ਗਿਆ ਵੀ। ਉਹ ਗੁਸਤਾਖ ਭਾਬੀਏ, ਤੇਰਾ ਦਿਮਾਗ ਸਹੀ ਆ? ਸਾਡੇ ਬਾਬਾ ਜੀ ਨੂੰ ਕਿੱਦਾਂ ਝਾੜਨ ਨਹੀਂ ਆ ਤੂੰ? ਤੈਨੂੰ ਨਹੀਂ ਪਤਾ ਬੜੇ ਪਹੁੰਚੇ ਹੈ ਬਜ਼ੁਰਗ ਵਾ। ਇਹਨਾਂ ਨੇ ਉੱਥੇ ਖੜੇ ਹੋ ਕੇ ਏਦਾਂ ਝੋਲੀ ਅੱਡੀ ਆ। ਸਿਰਫ ਇੰਨੀ ਗੱਲ ਕਹੀ ਤੇਰਾ ਭਰਾ ਰਿਹਾ ਹੋ ਜਾਵੇ, ਤੇਰਾ ਭਰਾ ਬਰੀ ਹੋ ਜਾਵੇ। ਆ ਤੇਰੇ ਸਾਹਮਣੇ ਸਬੂਤ ਖੜਾ ਵਾ। ਮਦਈ ਖੁਦ ਘਰ ਆਣ ਕੇ ਮਾਫੀ ਮੰਗ ਕੇ ਗਏ, ਕਹਿੰਦੇ ਸੀ ਗਲਤ ਸੀ, ਡਾਊਨ ਤੁਹਾਡਾ ਸਹੀ ਆ। ਬਾਬਾ ਜੀ ਜਦੋਂ ਦੀ ਤੁਹਾਡੀ ਦੁਆ ਨਾਲ ਕੰਮ ਹੋਇਆ ਵਾ, ਸਾਡੇ ਪੂਰੇ ਖਾਨਦਾਨ ਚੋਂ ਫੋਨ ਆਉਣ ਡਏ ਆ। ਲਈਆ ਪੱਖਰ ਮੁਲਤਾਨ ਸਾਹੀਵਾਲ ਉਕਾੜਾ ਹਰ ਪਾਸੇ ਸਾਨੂੰ ਫੋਨ ਆਉਣ ਡਏ ਆ। ਉਹ ਕਹਿੰਦੇ ਕਿਤੇ ਬਾਬੇ ਉਹਨਾਂ ਦੇ ਪੈਰ ਸਾਡੇ ਘਰ ਵੀ ਲੱਗ ਜਾਣ ਤੇ ਸਾਡੇ ਵੀ ਵਾਰੇ ਨਿਹਾਰੇ ਹੋ ਜਾਣ। ਵੇ ਜਿੱਥੇ ਖੜਨਾ ਲੈ ਜਾਓ ਇਹਨੂੰ। 5 ਰੋਟੀਆਂ ਖਾਂਦਾ ਹੈ, ਇਹ ਸ਼ਾਮਾਂ ਨੂੰ ਮੁੜਿਆ ਲੋ। ਆ ਵੇਖੋ ਤੁਹਾਡੇ ਅੱਗੇ ਹੱਥ ਬੰਨੇ, ਮੇਰੀ ਏਰ ਤੋਂ ਜਾਨ ਛਡਾਓ। ਮੈਂ ਤੇ ਅੱਗੇ ਅੱਕੀ ਪਈਆਂ, ਲੈ ਜਾਓ ਜਿੱਥੇ ਖੜਨਾ ਜੇ ਇਹਨੂੰ। ਭਰਜਾਈਆ ਮੈਨੂੰ ਤਾਂ ਫਾਂਸੀ ਬੋਲੀ ਸੀਗੀ। ਉਹ ਮੈਨੂੰ ਤਾਂ ਉਮੀਦ ਹੀ ਕੋਈ ਨਹੀਂ ਸੀ ਮੈਂ ਛੁੱਟਣਾ ਵਾ, ਬਾਹਰ ਆਉਣਾ ਵਾ, ਬਾਹਰਲੀ ਦੁਨੀਆ ਵੀ ਵੇਖਣੀ ਆ। ਪਤਾ ਨਹੀਂ ਕੀ ਹੋਇਆ। ਵੀਰੇ ਜਿੱਡਾ ਕੁ ਤੂੰ ਹੈਗਾ ਵਾ, ਉਹਨਾਂ ਨੇ ਤੇਰਾ ਰੱਸਾ ਵੀ ਇੰਨਾ ਕੀ ਰੱਖਿਆ ਹੋਣਾ, ਕਿੰਨਾ ਕਿ ਤੈਨੂੰ ਫਾ ਆ ਜਾਏਗਾ ਵੇ। ਨਹੀਂ ਤੂੰ ਵਾਕਈ ਕਤਲ ਕੀਤਾ? ਉਹ ਕਤਲ ਹੋ ਗਿਆ ਮੇਰੇ ਕੋਲ, ਮੈਨੂੰ ਤਾਂ ਕਿੱਦਾਂ? ਉਮੀਦ ਵੀ ਨਹੀਂ ਸੀਗੀ। ਕਿੱਦਾਂ? ਮੈਂ ਨਾ ਬਾਈ ਬਿਲਰ ਟਰੱਕ ਚਲਾਉਂਦਾ ਸੀਗਾ। ਓਏ। ਹਾਂਜੀ ਵੇ ਤੂੰ ਉਸ ਚਾਬੀ ਜਿੱਡਾ ਤੂੰ ਆਪ ਆ ਵੇ, ਤੂੰ ਬਾਈ ਡੀਲਰ ਚਲਾਉਂਦਾ ਸੀ, ਕੀ ਕਹਿਣਾ ਵੇ? ਬਾਈ ਬਿਲਰ। ਤੂੰ ਬਾਈ ਵੀਲਰ ਚਲਾਉਣਾ ਸੀ? ਹਾਂਜੀ ਪਹਿਲੇ ਵੀਲਰ ਜਿੱਡਾ ਵਾ ਤੂੰ। ਮੈਂ ਬਾਬਾ ਜੀਟੀ ਰੋਡ ਤੋਂ ਇੰਜ ਜਾਣ ਡਿਆ ਸੀਗਾ ਅੱਛਾ। ਹੈ ਹੂੰ। ਤੇ ਬ੍ਰੇਕ ਲਾਉਣੇ ਲੱਗੇ ਆ ਨਾ, ਬ੍ਰੇਕਰ ਆਇਆ ਸੀ, ਸਪੀਡ ਅੱਗੇ, ਬ੍ਰੇਕਰ ਜਿਹੜਾ ਅੱਗੇ। ਕਹਿੰਦੇ। ਹਾਂਜੀ ਮੈਂ ਥੱਲੇ ਜਾ ਕੇ ਬ੍ਰੇਕ ਲਾਉਣ ਗਿਆ ਵਾ, ਫੇਰ ਤੇ ਮੁੜ ਕੇ ਜਦੋਂ ਮੈਂ ਤਾਂ ਆਇਆ ਨਾ ਹਾਂ ਤੇ ਬੰਦਾ ਉਨੀ ਦਿਨ ਥੱਲੇ ਆ ਗਿਆ। ਉਹ ਮਰ ਕੇ ਥਾਂ ਤੇ ਉਹ ਉਹ ਭਾਈ। ਆਹੀ ਗਲਤੀ ਹੋਈ ਜੀ। ਉਹਨਾਂ ਨੇ ਕਿਹਾ ਬਾਅਦ ਚ ਬੰਦੇ ਦਾ ਕਸੂਰ ਵਾ, ਜਾਤੀ ਤੁਸੀਂ ਆਣ ਕੇ ਦੁਆ ਦੇ ਦਿੱਤੀ ਆ, ਸਾਡੇ ਤਾਂ ਵਾਰੇ ਨਿਹਾਰੇ ਹੋ ਗਏ। ਉਹ ਮੈਨੂੰ ਬਜ਼ਾਰੇ ਨਹੀਂ ਆ ਰਹੇ, ਸਾਡੇ ਵੀ ਕਰ ਦਿਓ ਭਾਜੀ। ਆ ਦੇਖੋ ਇਹਨੂੰ ਲੈ ਜਾਓ ਭਾਜੀ,
ਲੈ ਜਾਓ ਮੇਰੀ ਜਾਨ ਛਡਾਓ ਇਹਦੇ ਕੋਲੋਂ, ਲੈ ਜਾਓ ਇਹਨੂੰ। ਬਾਬਾ ਜੀ ਤੁਸੀਂ ਇਦਾਂ ਕਰੋ, ਸਾਡੇ ਨਾਲ ਚੱਲੋ, ਆਪਾਂ 3-4 ਸ਼ਹਿਰ ਫਿਰਨੇ ਆ, ਜੇ ਤੁਸੀਂ ਨਾਲ ਆ ਜਾਓ ਤਾਂ ਤੁਹਾਡੀ ਮਿਹਰਬਾਨੀ ਆ। ਭਾਬੀ ਲੈ ਜਾਈਏ ਬਾਬਿਆਂ ਨੂੰ। ਮੈਂ ਤਾਂ ਕਹਿੰਨੀ ਲਾ ਦਿਓ ਮੇਰੇ ਮਗਰੋਂ ਇਹਨੂੰ ਆਵੇ ਕਿਸੇ ਦੀ ਆਈ ਕਿਤੇ ਲੈ ਜੇ ਮੇਰੇ ਮਗਰੋਂ, ਕਿਤੇ ਜਾਂਦਾ ਤੇ ਜਾਵੇ। ਮੈਨੂੰ ਕਿਸੇ ਦੀ ਆਵੇ ਤੈਨੂੰ ਆਪਣੀ ਹੀ ਆ ਜਾਵੇ। ਬਾਬਾ ਜੀ ਤੁਸੀਂ ਸਾਡੇ ਨਾਲ ਚੱਲੋ। ਕਿੱਥੇ ਜਾਣਾ ਤੂੰ? ਆਓ ਤੁਹਾਨੂੰ ਅਸੀਂ ਲੈ ਕੇ ਸਾਈਵਾਲ ਆ ਜਾਓ। ਲੈ ਵੇਖ ਲਾ 3 ਮਹੀਨੇ ਹੋ ਗਏ ਅੱਜ ਉਹਨੂੰ ਘਰੋਂ ਨਿਕਲਿਆ ਹੋਇਆ ਹੈ। ਉਸ ਬੰਦੇ ਨੂੰ ਕੋਈ ਖਿਆਲ ਕਿ ਮੇਰੀ ਜਨਾਨੀ ਘਰ ਆ, ਘਰ ਕੋ ਪੈਸਾ ਧੇਲਾ ਨਹੀਂ ਹੈਗੀ, ਕਿੱਦਾਂ ਗੁਜ਼ਾਰਾ ਕਰਦੀ ਹੋਏਗੀ। ਪਤਾ ਨਹੀਂ ਇਹ ਬੰਦਾ ਕੀ ਚਾਹੁੰਦਾ ਹੈ ਮੇਰੇ ਕੋਲੋਂ। ਮੈਂ ਤੇ ਅੱਕ ਗਈ ਆ, ਜ਼ਿੰਦਗੀ ਮੇਰੀ ਤਬਾਹ ਹੋ ਗਈ ਇਸ ਬੰਦੇ ਨਾਲ ਵਿਆਹ ਕਰਕੇ। ਅੱਛਾ ਮਨਾ ਆਪਣੇ ਲਈ ਹੁਣ ਕਾਵਾ ਬਣਾ ਕੇ ਤੇ ਪੀ ਲੈ, ਉਹਦੇ ਤੇ ਲੱਭਣਾ ਕੋਈ ਨਹੀਂ। ਕਰਜ਼ੇ ਨੇ ਹੁਣ ਡਬੋ ਛੜਿਆ, ਕਰਜ਼ਾ ਵੀ ਕਿਤੇ ਜਾਣ ਛੁੱਟੇ ਮੇਰੀ ਕਰਜ਼ੇ ਤੋਂ। ਜਿਸ ਕਿੱਥੇ ਰੱਖ ਬੈਠੀ ਆ ਮੈਂ। ਇਹ ਕਿੱਥੋਂ ਆ ਗਿਆ? ਇਹ ਤਾਂ ਮੇਰਾ ਬੰਦਾ ਹੈ। ਇਹ 3 ਮਹੀਨੇ ਬਾਅਦ ਕਿੱਥੇ ਆ ਗਿਆ? ਹੈ ਕੋਈ ਬਾਬੇ ਦੀ ਦਵਾ ਲੈਣ ਵਾਲਾ? ਹਾਂਜੀ ਬਾਬਾ ਜੀ ਅੱਗੇ ਆਓ। ਕੋਈ ਤੇਰਾ ਮਸਲਾ ਤੇ ਮੈਨੂੰ ਦੱਸ। ਮੇਰਾ ਕਿਤੇ ਤੇਰੇ ਪਿਛਲੇ ਭੈਣਾਂ ਭਰਾਵਾਂ ਦੇ ਕਿਸੇ ਧੀ ਪੁੱਤਰ ਨਹੀਂ ਹੋ ਰਿਹਾ ਤੇ ਤਦ ਮੈਨੂੰ ਦੱਸ। ਵੇਖ ਬਾਬੇ ਦੀ ਦਵਾ ਲੱਗਦੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਸਲਾ ਤੇ ਤੂੰ ਹੀ ਆ ਕੀ ਹੁਲੀਆ ਬਣਾ ਕੇ ਆ ਗਿਆ। ਅੱਛਾ ਮੈਨੂੰ ਇਹ ਦੱਸ 3 ਮਹੀਨੇ ਹੋ ਗਏ ਤੈਨੂੰ ਕੋਈ ਘਰ ਦੀ ਫਿਕਰ ਹੈਗੀ, ਕੋਈ ਬੁੱਢੀ ਦੀ ਫਿਕਰ ਹੈਗੀ ਤੈਨੂੰ? 3 ਮਹੀਨਿਆਂ ਬਾਅਦ ਆ ਬਣ ਪਤਾ ਨਹੀਂ ਕੀ ਆ ਊੜ ਪਟਾਂਗ ਕਰਕੇ ਆ ਗਿਆ ਵਾ। ਮੇਰੀ ਗੱਲ ਸੁਣ ਲੈ, ਮੇਰੇ ਵਾਲ ਕਰਜ਼ੇ 'ਚ ਡੁੱਬਿਆ ਪਿਆ। ਸਾੜ ਕੇ ਸਵਾਹ ਕਰ ਦਿਆਂਗੇ ਤੈਨੂੰ। ਮੈਂ ਥੱਪੜ ਮਾਰ ਕੇ ਤੈਨੂੰ ਤਬਾਹ ਨਾ ਕਰ ਦਿਆਂ। ਆਇਆ ਤੂੰ ਵੱਡਾ। ਉਹ ਬਰੂਸਰੀ ਦੀ ਕੁੜੀ ਹੈ। ਵੇ 3 ਮਹੀਨਿਆਂ ਬਾਅਦ ਆਪਣੀ ਬੂਥੀ ਵਹਾਨ ਆ ਜਿਹੜੇ ਕਿਸੇ ਨੂੰ ਵਹਾਉਣ ਦੇ ਕਾਬਲ ਨਹੀਂ ਹੈਗੀ। ਆ 3 ਮਹੀਨੇ ਹੋ ਗਏ ਆ ਮੈਂ ਜਲੀਲ ਹੋਣੀ ਕਰਜ਼ੇ ਵਾਲਿਆਂ ਤੋਂ ਲੁਕਦੀ ਫਿਰਦੀ ਆ ਡਰਦੀ ਘਰੋਂ ਬਾਹਰ ਨਹੀਂ ਜਾਂਦੀ। ਬਸ ਕਰ। ਅਸੀਂ ਸਾਰਿਆਂ ਨੇ ਕਰਜ਼ੇ ਦੇ ਦਿੱਤੇ ਆ। ਕੱਲੀ ਦੁਕਾਨ ਤੇ ਮੈਂ ਪੈਸੇ ਪੁੱਛ ਕੇ ਦੇ ਆ ਕਿੰਨੇ ਬਣਦੇ ਸੀ। ਕੋਠੀ ਲੈ ਲਈ, ਗੱਡੀ ਲੈ ਲਈ, 3 ਨਕਰਾਣੀਆਂ ਲੈ ਲਈਆਂ ਤੇਰੇ ਲਈ। ਤੇਰੀ ਪੂਜਾ ਕਰਨੀਆਂ, ਤੇਰੀ ਇੱਜ਼ਤ ਕਰਨੀਆਂ, ਤੇਰੀ ਸੇਵਾ ਕਰਨੀਆਂ, ਤੇਰੀ ਕੇਅਰ ਕਰਨੀਆਂ, ਤੈਨੂੰ ਕੱਪੜੇ ਫੜਾਉਣੀਆਂ, ਤੈਨੂੰ ਸਾਬਣ ਫੜਾਉਣੀਆਂ, ਤੈਨੂੰ ਰੋਟੀ ਫੜਾਉਣਗੇ, ਤੈਨੂੰ ਆਟਾ ਫੜਾਉਣਗੇ, ਤੇਰੀ ਕੇਅਰ ਕਰਨਗੇ, ਤੇਰੀ ਸੇਵਾ ਕਰਨਗੇ। ਬਾਬੇ ਹੁਣ ਬਹੁਤ ਵੱਡੇ ਹੋ ਗਏ ਆ। ਪੈਸੇ ਦਾ ਚੱਕ ਇਕੱਠਾ ਕਰ ਲਿਆ ਸੀ। ਮੰਗ ਕੀ ਮੰਗਣਾ ਚਾਹਨੀ ਆ? ਮੈਂ ਤੇਰੇ ਕੋਲ ਤਲਾਕ ਮੰਗਦੀ ਆ। ਹੈ